ਅਗਲੀ ਖਬਰ ਰਸ਼ੀਆ ਵਾਲਿਆਂ ਨੇ ਇਹ ਕਿਹਾ ਆ ਵੀ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਡਰੋਨਸ ਦੇ ਨਾਲ ਅਟੈਕ ਹੋਇਆ ਆ, ਜਿਸ ਟਾਈਮ ਦੇ ਉੱਤੇ ਰਸ਼ੀਆ ਤੇ ਯੂਕਰੇਨ ਵਾਲੇ ਸਾਊਦੀ ਅਰੇਬੀਆ ਦੇ ਵਿੱਚ ਪੀਸ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਆ। ਰਸ਼ੀਆ ਵਾਲਿਆਂ ਨੇ ਇਹ ਕਿਹਾ ਵੀ 343 ਦੇ ਕਰੀਬ ਡਰੋਨਸ ਜੋ ਯੂਕਰੇਨ ਵੱਲੋਂ ਛੱਡੇ ਗਏ ਸੀ, ਉਹਨਾਂ ਦੇ ਵਿੱਚੋਂ 91 ਨੇ ਟਾਰਗੇਟ ਕੀਤਾ ਵੱਖ-ਵੱਖ ਬਿਲਡਿੰਗਸ ਨੂੰ, ਪਰ ਬਾਕੀ ਦੇ ਜਿਹੜੇ ਆ ਰਸ਼ੀਆ ਵਾਲਿਆਂ ਨੇ ਸਿੱਟ ਲਏ ਹੈਗੇ ਆ। ਸੋ ਮੇਅਰ ਸਰਜੀ ਸੋਵਨਿਨ, ਇਹ ਮਾਸਕੋ ਦੇ ਮੇਅਰ ਹੈਗੇ ਆ, ਉਹਨਾਂ ਨੇ ਕਿਹਾ ਵੀ ਕਾਫੀ ਜ਼ਿਆਦਾ ਬਿਲਡਿੰਗਸ ਉੱਥੇ ਡੈਮੇਜ ਹੋਈਆਂ, 3 ਜਾਣਿਆਂ ਦੀ ਮੌਤ ਵੀ ਹੋਈ ਆ, 6 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ, 20 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਸੜ ਕੇ ਸਵਾਹ ਵੀ ਹੋ ਗਈਆਂ ਹੈਗੀਆਂ। ਯੂਕਰੇਨ ਦੇ ਆਰਮ ਫੋਰਸਸ ਨੇ ਇਹ ਕਿਹਾ ਵੀ ਪ੍ਰੋਡਕਸ਼ਨ ਫੈਸਿਲਿਟੀਜ਼ ਜਿਹੜੀਆਂ ਮਾਸਕੋ ਦੀ ਆਇਲ ਰਿਫਾਈਨਰੀ ਦੀਆਂ ਆ, ਉਸ ਨੂੰ ਵੀ ਹਿੱਟ ਕੀਤਾ ਗਿਆ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਨੇ ਇੰਟੈਲੀਜੈਂਸ ਸ਼ੇਅਰ ਕਰਨੀ ਯੂਕਰੇਨ ਨਾਲ ਬੰਦ ਕੀਤੀ ਹੋਈ ਆ, ਪਰ ਯੂਕਰੇਨ ਨੇ ਬਹੁਤ ਜ਼ੋਰ ਦੇ ਨਾਲ ਰਸ਼ੀਆ ਦੇ ਉੱਤੇ ਹਮਲਾ ਕੀਤਾ ਡਰੋਨਸ ਦੇ ਨਾਲ, ਤੇ ਰਸ਼ੀਆ ਵਾਲਿਆਂ ਨੇ ਕਈ ਡਰੋਨ ਜਿਹੜੇ ਸਿੱਟ ਲਏ ਆ ਤੇ ਉਹਨਾਂ ਦੇ ਬੰਦੇ ਵੀ ਜਿਹੜੇ ਮਾਰੇ ਗਏ ਆ। ਤੇ ਇਸੇ ਤਰ੍ਹਾਂ ਯੂਐਸ ਤੇ ਯੂਕਰੇਨੀਅਨ ਡੈਲੀਗੇਸ਼ਨ ਆਲਰੇਡੀ ਸਾਊਦੀ ਅਰੇਬੀਆ ਦੇ ਵਿੱਚ ਪਹੁੰਚਿਆ ਹੋਇਆ ਆ। ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼, ਇਹ ਇਸ ਟਾਈਮ ਯੂਕਰੇਨ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਫੋਰਨ ਮਿਨਿਸਟਰ ਤੇ ਡਿਫੈਂਸ ਮਿਨਿਸਟਰ ਆ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਆ ਜੰਗ ਆ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ, ਉਸ ਨੂੰ ਜਲਦੀ ਤੋਂ ਜਲਦੀ ਬੰਦ ਕਰਵਾ ਸਕੀਏ। ਜੀ ਬਿਲਕੁਲ। ਅਗਲੀ ਖਬਰ ਰਸ਼ੀਆ ਵਾਲਿਆਂ ਨੇ ਇਹ ਕਿਹਾ ਆ ਵੀ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਡਰੋਨਸ ਦੇ ਨਾਲ ਅਟੈਕ ਹੋਇਆ ਆ, ਜਿਸ ਟਾਈਮ ਦੇ ਉੱਤੇ ਰਸ਼ੀਆ ਤੇ ਯੂਕਰੇਨ ਵਾਲੇ ਸਾਊਦੀ ਅਰੇਬੀਆ ਦੇ ਵਿੱਚ ਪੀਸ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਆ। ਰਸ਼ੀਆ ਵਾਲਿਆਂ ਨੇ ਇਹ ਕਿਹਾ ਵੀ 343 ਦੇ ਕਰੀਬ ਡਰੋਨਸ ਜੋ ਯੂਕਰੇਨ ਵੱਲੋਂ ਛੱਡੇ ਗਏ ਸੀ, ਉਹਨਾਂ ਦੇ ਵਿੱਚੋਂ 91 ਨੇ ਟਾਰਗੇਟ ਕੀਤਾ ਵੱਖ-ਵੱਖ ਬਿਲਡਿੰਗਸ ਨੂੰ, ਪਰ ਬਾਕੀ ਦੇ ਜਿਹੜੇ ਆ ਰਸ਼ੀਆ ਵਾਲਿਆਂ ਨੇ ਸਿੱਟ ਲਏ ਹੈਗੇ ਆ। ਸੋ ਮੇਅਰ ਸਰਜੀ ਸੋਵਨਿਨ, ਇਹ ਮਾਸਕੋ ਦੇ ਮੇਅਰ ਹੈਗੇ ਆ, ਉਹਨਾਂ ਨੇ ਕਿਹਾ ਵੀ ਕਾਫੀ ਜ਼ਿਆਦਾ ਬਿਲਡਿੰਗਸ ਉੱਥੇ ਡੈਮੇਜ ਹੋਈਆਂ, 3 ਜਾਣਿਆਂ ਦੀ ਮੌਤ ਵੀ ਹੋਈ ਆ, 6 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ, 20 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਸੜ ਕੇ ਸਵਾਹ ਵੀ ਹੋ ਗਈਆਂ ਹੈਗੀਆਂ। ਯੂਕਰੇਨ ਦੇ ਆਰਮ ਫੋਰਸਸ ਨੇ ਇਹ ਕਿਹਾ ਵੀ ਪ੍ਰੋਡਕਸ਼ਨ ਫੈਸਿਲਿਟੀਜ਼ ਜਿਹੜੀਆਂ ਮਾਸਕੋ ਦੀ ਆਇਲ ਰਿਫਾਈਨਰੀ ਦੀਆਂ ਆ, ਉਸ ਨੂੰ ਵੀ ਹਿੱਟ ਕੀਤਾ ਗਿਆ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਨੇ ਇੰਟੈਲੀਜੈਂਸ ਸ਼ੇਅਰ ਕਰਨੀ ਯੂਕਰੇਨ ਨਾਲ ਬੰਦ ਕੀਤੀ ਹੋਈ ਆ, ਪਰ ਯੂਕਰੇਨ ਨੇ ਬਹੁਤ ਜ਼ੋਰ ਦੇ ਨਾਲ ਰਸ਼ੀਆ ਦੇ ਉੱਤੇ ਹਮਲਾ ਕੀਤਾ ਡਰੋਨਸ ਦੇ ਨਾਲ, ਤੇ ਰਸ਼ੀਆ ਵਾਲਿਆਂ ਨੇ ਕਈ ਡਰੋਨ ਜਿਹੜੇ ਸਿੱਟ ਲਏ ਆ ਤੇ ਉਹਨਾਂ ਦੇ ਬੰਦੇ ਵੀ ਜਿਹੜੇ ਮਾਰੇ ਗਏ ਆ। ਤੇ ਇਸੇ ਤਰ੍ਹਾਂ ਯੂਐਸ ਤੇ ਯੂਕਰੇਨੀਅਨ ਡੈਲੀਗੇਸ਼ਨ ਆਲਰੇਡੀ ਸਾਊਦੀ ਅਰੇਬੀਆ ਦੇ ਵਿੱਚ ਪਹੁੰਚਿਆ ਹੋਇਆ ਆ। ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼, ਇਹ ਇਸ ਟਾਈਮ ਯੂਕਰੇਨ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਫੋਰਨ ਮਿਨਿਸਟਰ ਤੇ ਡਿਫੈਂਸ ਮਿਨਿਸਟਰ ਆ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਆ ਜੰਗ ਆ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ, ਉਸ ਨੂੰ ਜਲਦੀ ਤੋਂ ਜਲਦੀ ਬੰਦ ਕਰਵਾ ਸਕੀਏ। ਜੀ ਬਿਲਕੁਲ।